ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। ਦਾਸ 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਹੈ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਤੇ ਮੇਰੀ ਬੇਨਤੀ ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, ਟੀਵੀ ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਇਸ ਸਮੇਂ ਗੁਰੂ ਪਿਤਾ ਜੀ ਦੀ ਗੋਦ ਵਿੱਚ ਜੁੜ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਨਾਲ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਖੰਡੇ ਵਾਲੇ ਬਾਪੂ ਜੀ ਦਾ ਆਗਮਨ ਪੁਰਬ, ਜਨਮ ਦਿਹਾੜਾ, ਪ੍ਰਕਾਸ਼ ਦਿਨ, ਜੋ ਵੀ ਪਿਆਰ 'ਚ ਲਫ਼ਜ਼ ਤੁਸੀਂ ਵਰਤਦੇ ਹੋ, ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਬਾਪੂ ਜੀ ਦਾ ਜਨਮ ਦਿਹਾੜੇ ਦਾ ਦਿਨ ਮਨਾ ਰਹੀਆਂ ਨੇ। ਭਾਵਨਾ ਉਹੀ ਬਣਾਉਣੀ ਆਪਾਂ ਜਿਹੜਾ ਰੋਜ਼ ਮੈਂ ਬੇਨਤੀ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਚਮਕੜਾ ਮਾਰ ਕੇ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਦਾਂ ਨਹੀਂ, ਬਾਪੂ ਜੀ ਦਾ ਨਾਮ ਗੱਜ ਕੇ ਲਓ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਚਰਨਾਂ ਵਿੱਚ ਕੌਣ ਬੈਠਾ ਗੁਰੂ ਰਾਮਦਾਸ ਦੇ? ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। 2 ਬੇਨਤੀਆਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਵੇਖੋ,
ਅਸੀਂ ਹੱਥਾਂ ਤੇ ਘੜੀਆਂ ਲਾਈਆਂ ਨੇ, ਸਾਡੇ ਘਰਾਂ 'ਚ ਵੀ ਘੜੀਆਂ ਲੱਗੀਆਂ ਨੇ। ਘੜੀ ਜੇ ਖਰਾਬ ਹੋ ਜਾਵੇ, ਉਸ ਘੜੀ ਨੂੰ ਠੀਕ ਕਰਨ ਵਾਲੇ ਬਹੁਤ ਨੇ, ਬਹੁਤ। ਥਾਂ ਥਾਂ ਤੇ ਘੜੀਆਂ ਠੀਕ ਕਰਨ ਵਾਲੀਆਂ ਦੁਕਾਨਾਂ ਬਣੀਆਂ ਨੇ, ਸੁਣਿਓ। ਪਰ ਪਿਆਰਿਓ, ਇੱਕ ਮਾਣ ਆਏਗਾ ਤੁਹਾਨੂੰ, ਮਾਣ ਪਤਾ ਕੀ? ਘੜੀਆਂ ਠੀਕ ਕਰਨ ਵਾਲੇ ਤੇ ਬਹੁਤ ਨੇ, ਪਰ ਸਮੇਂ ਤੇ ਹਾਲਾਤ ਨੂੰ ਠੀਕ ਕਰਨ ਵਾਲੇ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਨੇ। ਸਤਿ ਸ੍ਰੀ ਅਕਾਲ। ਘੜੀਆਂ ਠੀਕ ਕਰਨ ਵਾਲੇ ਬਹੁਤ ਨੇ, ਪਰ ਸਮੇਂ ਨੂੰ ਤੇ ਹਾਲਾਤ ਨੂੰ ਠੀਕ ਕਰਨ ਵਾਲੇ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਨੇ। ਜੀ ਸੱਚਾਈ ਹੈ, ਸੱਚਾਈ, ਸੱਚਾਈ। ਸਮੇਂ ਨੂੰ ਵੀ ਠੀਕ ਕਰਦੇ ਨੇ, ਹਾਲਾਤਾਂ ਨੂੰ ਵੀ ਠੀਕ ਕਰਦੇ ਨੇ, ਔਰ ਸਮੇਂ ਨੂੰ ਇਹੋ ਜਿਹਾ ਠੀਕ ਕਰਦੇ ਨੇ, ਜਿਹੜੀ ਦਾਤ ਤੇਰੇ ਭਾਗਾਂ 'ਚ ਨਹੀਂ ਵੀ ਲਿਖੀ ਹੋਈ ਨਾ, ਉਹ ਦਾਤ ਦੇ ਨਾਲ ਵੀ ਝੋਲੀਆਂ ਭਰਨ ਦੀ ਪਾਵਰ ਰੱਖਦੇ ਨੇ। ਸਤਿ ਸ੍ਰੀ ਅਕਾਲ। ਜਿਹੜੀ ਦਾਤ ਤੇਰੇ ਕਰਮਾਂ 'ਚ ਨਹੀਂ ਵੀ ਲਿਖੀ, ਉਹਦੇ ਨਾਲ ਵੀ ਖੰਡੇ ਵਾਲਾ ਬਾਬਾ ਗੁਰੂ ਰਾਮਦਾਸ ਬਾਪੂ ਜੀ ਝੋਲੀਆਂ ਭਰਦੇ ਨੇ। ਆ ਜਦੋਂ ਪਿਆਰ ਵਿੱਚ ਸੰਗਤਾਂ ਚੁਪਹਿਰੇ ਕੱਟਦੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ, ਜੀ ਜਦੋਂ ਸੰਗਤਾਂ ਪਿਆਰ ਵਿੱਚ ਆ ਕੇ ਖੰਡੇ ਵਾਲੇ ਬਾਪੂ ਦੇ ਦਰ ਤੇ ਚੁਪਹਿਰੇ ਕੱਟਦੀਆਂ ਨੇ, ਤੇ ਪਿਆਰਿਓ, ਜਦੋਂ ਪੰਜ ਪਾਠ ਜਪਜੀ ਸਾਹਿਬ, ਦੋ ਚੌਪਈ ਸਾਹਿਬ, ਸੁਖਮਨੀ ਸਾਹਿਬ ਦੀ ਬਾਣੀ ਨਾਲ ਸੰਗਤ ਜੁੜ ਜਾਂਦੀ ਹੈ, ਤੇ ਉਸ ਵੇਲੇ ਬਾਣੀ ਦਾ ਸਦਕਾ ਬਾਬਾ ਦੀਪ ਸਿੰਘ ਜੀ ਸਾਖੀ ਬਣ ਜਾਂਦੇ ਨੇ, ਤੇ ਗੁਰੂ ਰਾਮਦਾਸ ਜੀ ਦੇ ਕੋਲੋਂ ਜਿਹੜੀ ਮਰਜ਼ੀ ਦਾਤ ਦੇ ਨਾਲ ਝੋਲੀਆਂ ਭਰਵਾ ਦਿੰਦੇ ਨੇ ਸੰਗਤ ਦੀਆਂ। ਹਾਂਜੀ, ਜਿਹੜੀ ਮਰਜ਼ੀ ਦਾਤ ਮੰਗ ਬਸ ਜਾਇਜ਼ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਡੀ ਤਾਕਤ, ਏਡੀ ਤਾਕਤ ਜਦੋਂ ਖੰਡੇ ਵਾਲੇ ਬਾਪੂ ਦੇ ਦਰ ਦੇ ਉੱਤੇ ਆ ਕੇ ਸੰਗਤਾਂ ਚੁਪਹਿਰੇ ਕੱਟਦੀਆਂ ਨੇ, ਤੇ ਫਿਰ ਉਹ ਚੁਪਹਿਰਿਆਂ ਦੇ ਉੱਤੇ ਖੰਡੇ ਵਾਲਾ ਪ੍ਰਸੰਨ ਹੁੰਦਾ, ਸਮਾਂ ਵੀ ਠੀਕ ਕਰ ਦਿੰਦਾ, ਹਾਲਾਤ ਵੀ ਠੀਕ ਕਰ ਦਿੰਦਾ। ਸੱਚਾਈ ਹੈ, ਸੱਚਾਈ। ਇਹਦੇ 'ਚ ਕੋਈ ਅੱਤ ਕਥਨੀ ਵਾਲੀ ਗੱਲ ਨਹੀਂ। ਪਰ ਇੱਕ ਮੇਰੀ ਅੱਜ ਬੇਨਤੀ ਜ਼ਰੂਰ ਮੰਨਿਓ, ਇਹ ਬਚਨ ਮੰਨਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਵਾਰੀ ਜਿੰਨਾ ਜ਼ੋਰ ਲਾ ਸਕਦੇ ਹੋ ਨਾ ਗੱਜ ਕੇ ਤੇ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਹ ਬਚਨ ਮੰਨਣਾ ਸਭ ਨੇ। ਪਤਾ ਕੀ, ਮਰਦੇ ਦਮ ਤੱਕ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਚੁਪਹਿਰੇ ਕੱਟਣੇ ਨਹੀਂ ਛੱਡਣੇ। ਜਿਹੜਾ ਮਰਜੀ, ਜਿਹੋ ਜਿਹਾ ਮਰਜੀ ਕੋਈ ਪ੍ਰਚਾਰ ਕਰੇ ਕਿ ਚੁਪਹਿਰਿਆਂ ਦਾ ਕੀ ਫਾਇਦਾ ਹੈ, ਚੁਪਹਿਰਿਆਂ ਦਾ, ਉਹ ਪਿਆਰਿਓ, ਜਿਹੜਾ ਚੁਪਹਿਰੇ ਕੱਟਦਾ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ, ਇਹ ਮੇਰਾ ਨਿੱਜੀ ਵਿਸ਼ਵਾਸ ਹੈ, ਜਿਹੜਾ ਚੁਪਹਿਰੇ ਕੱਟਦਾ ਬਾਬਾ ਦੀਪ ਸਿੰਘ ਉਹਨਾਂ ਦੇ ਘਰਾਂ ਵਿੱਚ ਪਹੁੰਚ ਕੇ ਉਹਨਾਂ ਦੇ ਦੁੱਖ ਕੱਟਣ ਲੱਗ ਪੈਂਦੇ ਨੇ। ਸਤਿ ਸ੍ਰੀ ਅਕਾਲ। ਜਿਹੜਾ ਚੁਪਹਿਰੇ ਕੱਟਦਾ ਖੰਡੇ ਵਾਲੇ ਬਾਬਾ ਜੀ, ਉਹਨਾਂ ਦੇ ਘਰਾਂ ਵਿੱਚ ਪਹੁੰਚ ਕੇ, ਇੱਕ ਇੱਕ ਦੇ ਘਰਾਂ ਵਿੱਚ ਪਹੁੰਚ ਕੇ ਉਹਨਾਂ ਦੇ ਦੁੱਖ ਕੱਟਦੇ ਨੇ। ਪਰ ਅੱਜ ਇੱਕ ਬਚਨ ਮੰਨਿਓ, ਬੇਨਤੀ ਮੰਨਿਓ, ਪਤਾ ਕਿਹੜੀ? ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਚੁਪਹਿਰੇ ਵੀ ਕੱਟਣੇ ਨੇ, ਪਰ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪ੍ਰਣ ਕਰਕੇ ਜਾਇਓ, ਅਸੀਂ ਗੁਰੂ ਰਾਮਦਾਸ ਦੇ ਚੁਪਹਿਰੇ ਕੱਟਣੇ ਛੱਡਣੇ ਨਹੀਂ। ਹਾਂਜੀ, ਗੁਰੂ ਰਾਮਦਾਸ ਦੇ ਚੁਪਹਿਰੇ ਕੀ? ਅੰਮ੍ਰਿਤ ਵੇਲਾ। ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਏ। ਇਹ ਗੁਰੂ ਰਾਮਦਾਸ ਦੇ ਚੁਪਹਿਰੇ ਨੇ। ਜੋ ਗੁਰੂ ਨੇ ਬਚਨ ਕੀਤਾ, ਉਹਨਾਂ ਬਚਨਾਂ ਦੀ ਪ੍ਰਤਪਾਲਣਾ ਕਰ, ਉਹਨਾਂ ਬਚਨਾਂ ਨੂੰ ਪਾਲ। ਹਾਂਜੀ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਸ਼ਾਮੀ ਰਹਿਰਾਸ ਸਾਹਿਬ ਦੀ ਬਾਣੀ ਪੜ੍ਹਨੀ ਨਹੀਂ ਛੱਡਣੀ, ਰਾਤੀ ਕੀਰਤਨ ਸੋਹਿਲਾ ਨਹੀਂ ਛੱਡਣਾ। ਬਸ ਆਹ ਕੁੰਡੀ ਏ। ਉਹ ਜਿੱਥੇ ਖੰਡੇ ਵਾਲੇ ਬਾਬੇ ਦੇ ਦਰ ਦੇ ਉੱਤੇ ਆ ਕੇ ਚੁਪਹਿਰੇ ਕੱਟਦੇ ਹੋ ਨਾ, ਉੱਥੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਾ ਕੇ ਵੀ ਅਸੀਂ ਹਾਜ਼ਰੀ ਭਰਨੀ ਹੀ ਭਰਨੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ, ਇੱਕ ਸਿੱਖ ਦੇ ਵਿੱਚ ਐਡੀ ਤਗੜੀ ਪਾਵਰ ਹੈ, ਤੇ ਗੁਰੂ ਰਾਮਦਾਸ ਦੀ ਪਾਵਰ, ਉਹਦੀ ਗਿਣਤੀ ਮਿਣਤੀ ਕੋਈ ਨਹੀਂ, ਗਿਣਤੀ ਮਿਣਤੀ ਹੈ ਹੀ ਕੋਈ ਨਹੀਂ।
ਇਹ ਮੇਰੀ ਬੇਨਤੀ ਅੱਜ ਇਹ ਪੱਕਾ ਪ੍ਰਣ ਆਪਣੇ ਘਰਾਂ ਦੇ ਵਿੱਚ ਕਰਨਾ ਹੈ, ਦਿਲ ਦੇ ਘਰਾਂ ਦੇ ਵਿੱਚ, ਹਿਰਦੇ ਰੂਪੀ ਘਰਾਂ ਦੇ ਵਿੱਚ। ਕੀ ਪ੍ਰਣ? ਕਿ ਬਾਬਾ ਦੀਪ ਸਿੰਘ ਜੀ ਤੇਰੇ ਦਰ ਦੇ ਚੁਪਹਿਰੇ ਤੇ ਮੈਂ ਕੱਟਣੇ ਹੀ ਕੱਟਣੇ ਨੇ, ਪਰ ਗੁਰੂ ਰਾਮਦਾਸ ਦੇ ਚੁਪਹਿਰੇ ਅੰਮ੍ਰਿਤ ਵੇਲੇ ਦੇ, ਗੁਰੂ ਰਾਮਦਾਸ ਨੇ ਜੋ ਬਚਨ ਕੀਤੇ ਨੇ, ਹੁਕਮ ਕੀਤੇ ਨੇ, ਗੁਰੂ ਕਲਗੀਧਰ ਪਿਤਾ ਨੇ ਜੋ ਰਹਿਤਾਂ ਦਸੀਆਂ ਨੇ, ਉਹ ਵੀ ਚੁਪਹਿਰੇ ਅਸੀਂ ਛੱਡਣੇ ਨਹੀਂ, ਉਹ ਵੀ ਬਚਨ। ਸਤਿ ਸ੍ਰੀ ਅਕਾਲ। ਤੇ ਇਹਨਾਂ ਚੁਪਹਿਰਿਆਂ ਦਾ ਫਾਇਦਾ ਕੀ? ਫਾਇਦਾ ਕੀ? ਉਹ ਮੇਰੇ ਕਹਿਣ ਦੀ ਲੋੜ ਹੀ ਨਹੀਂ। ਜਿਹੜੀਆਂ ਸੰਗਤਾਂ ਹਾਜ਼ਰੀ ਭਰਦੀਆਂ ਨੇ, ਬਾਹਰ ਖਲੋ ਜਿਆ ਕਰੋ ਸ਼ਹੀਦਾਂ ਸਾਹਿਬ ਦੇ ਇਸੇ ਸਥਾਨ ਦੇ ਬਾਹਰ ਖਲੋ ਜਿਆ ਕਰੋ, ਕਾਪੀ ਪੈਨਸਲ ਲੈ ਕੇ ਪੁੱਛਿਆ ਕਰੋ ਤੁਸੀਂ ਕਿਉਂ ਚੁਪਹਿਰੇ ਕੱਟਦੇ ਹੋ। ਮੈਂ ਕਹਿੰਦਾ ਰੋਜ਼ ਦੀਆਂ ਕਿੰਨੀਆਂ ਕਿਤਾਬਾਂ ਭਰ ਜਾਣਗੀਆਂ। ਹਾਂਜੀ, ਸਤਿ ਸ੍ਰੀ ਅਕਾਲ। ਇਹ ਚੁਪਹਿਰੇ, ਇਹ ਬਾਬਾ ਦੀਪ ਸਿੰਘ ਦਾ ਦਰ, ਗੁਰੂ ਰਾਮਦਾਸ ਬਾਪੂ ਦਾ ਦਰ ਇਹੋ ਜਿਹਾ ਦਰ ਏ। ਉਹ ਘੜੀਆਂ ਠੀਕ ਕਰਨ ਵਾਲੇ ਬੜੇ ਨੇ, ਬੜੇ ਸੀ, ਬੜੇ ਹੈਨ, ਬੜੇ ਹੋਣਗੇ ਘੜੀਆਂ ਠੀਕ ਕਰਨ ਵਾਲੇ, ਪਰ ਸਮੇਂ ਤੇ ਹਾਲਾਤਾਂ ਨੂੰ ਠੀਕ ਕਰਨ ਵਾਲੇ ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਵਿਸ਼ਵਾਸ ਦੇ ਨਾਲ ਖੰਡੇ ਵਾਲੇ ਬਾਪੂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਿਆ ਕਰੋ, ਕਿਉਂਕਿ ਇਹ ਉਹ ਦਰ ਜਿਹੜਾ ਖੰਡੇ ਵਾਲੇ ਬਾਪੂ ਦੇ ਉੱਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਨਾ, ਉਹ ਬਾਬਾ ਦੀਪ ਸਿੰਘ ਖੰਡੇ ਵਾਲਾ ਬਾਬਾ ਕਦੀ ਵੀ ਉਹਦੀ ਬੇੜੀ ਡੁੱਬਣ ਨਹੀਂ ਜੇ ਦਿੰਦਾ ਜੀ। ਵਾਹ ਸਤਿ ਸ੍ਰੀ ਅਕਾਲ। ਕਦੀ ਵੀ ਬੇੜੀ ਡੁੱਬਣ ਨਹੀਂ ਜੇ ਦਿੰਦੇ ਸਤਿਗੁਰੂ। ਗੁਰੂ ਦੇ ਪਿਆਰੇ ਜਿਹੜਾ ਅੰਦਰੋਂ ਭਰੋਸਾ ਰੱਖਦਾ ਹੈ, ਤੇ ਇਹ ਸ਼ਹੀਦ ਸਿੰਘਾਂ ਦੀ ਵੱਡੀ ਵਡਿਆਈ ਹੈ ਕਿ ਇੱਕ ਐਬ ਮੇਰੀ ਦੁਨੀਆ ਵੇਖੇ ਲੱਖ ਲੱਖ ਲਾਂਤਾਂ ਪਾਵੇ। ਦੁਨੀਆ ਨੂੰ ਪਤਾ ਲੱਗ ਜੇ ਨਾ ਬੰਦੇ ਵਿੱਚ ਫਲਾਣਾ ਔਗਣ ਹੈ, ਲੋਕੀ ਗਾਲਾਂ ਕੱਢਦੇ ਨੇ, ਲਾਹਣਤਾਂ ਪਾਉਂਦੇ, ਏਡਾ ਵੱਡਾ ਤੇਰੇ ਅੰਦਰ ਔਗਣ ਹੈ। ਹਾਂਜੀ ਸੁਣਿਓ, ਪਰ ਬਾਬਾ ਖੰਡੇ ਵਾਲਾ ਕੌਣ ਹੈ? ਕਹਿੰਦੇ ਇੱਕ ਐਬ ਮੇਰੀ ਦੁਨੀਆ ਵੇਖੇ ਲੱਖ ਲੱਖ ਲਾਹਣਤਾਂ ਪਾਵੇ, ਲੱਖ ਐਬ ਮੇਰਾ ਵਾਹਿਗੁਰੂ ਵੇਖੇ ਫਿਰ ਵੀ ਗੱਲ ਨਾਲ ਲਾਵੇ। ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਡੇ ਰੋਜ਼ ਦੇ ਕੀਤੇ ਗੁਨਾਹ ਵੇਖਦੇ ਨੇ, ਰੋਜ਼ ਦੇ ਕੀਤੇ ਗੁਨਾਹ, ਪਰ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਰੋਜ਼ ਦੇ ਕੀਤੇ ਗੁਨਾਹ ਵੇਖਦੇ ਨੇ, ਪਰ ਫਿਰ ਵੀ ਝੋਲੀਆਂ ਭਰਨ ਤੋਂ ਪਿੱਛੇ ਨਹੀਂ ਜੇ ਹੁੰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਾਹ ਵਾਹ। ਸਤ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਬਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਬਰ ਜਾਏਗਾ। ਇੱਕ ਵਾਰੀ ਗੱਜ ਕੇ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਸੰਗਤ ਫਤਿਹ ਮੈਂ ਤੁਹਾਨੂੰ ਬੁਲਾਈ, ਜਵਾਬ ਤੁਸੀਂ ਸਭ ਨੇ ਦਿੱਤਾ ਹੈ, ਪਰ ਏਦਾਂ ਨਾ ਦਿਓ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 246 ਨੰਬਰ ਅੰਗ ਦੇ ਉੱਤੇ ਦਰਜ। ਇਹ ਬੋਲਾਂ ਦੇ ਵਿੱਚੋਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਖੰਡੇ ਵਾਲੇ ਬਾਬੇ ਦੇ ਦਰਸ਼ਨ ਹੋਣਗੇ। ਗੁਰੂ ਅਮਰਦਾਸ ਜੀ ਬਚਨ ਕਰ ਰਹੇ, ਕਹਿੰਦੇ ਜੁਗ ਜੁਗ ਭਗਤ ਪਿਆਰੇ, ਪਰਮੇਸ਼ਰ ਨੂੰ ਜੁਗਾਂ ਜੁਗਾਂਤਰਾਂ ਤੋਂ ਆਪਣੇ ਭਗਤ ਪਿਆਰੇ ਨੇ। ਜੁਗ ਜੁਗ ਭਗਤ ਪਿਆਰੇ, ਹਰ ਆਪ ਸਵਾਰੇ, ਆਪੇ ਭਗਤੀ ਲਾਏ। ਬੜੇ ਪਿਆਰ ਦੇ ਵਿੱਚ ਇਹ ਸ਼ਬਦ ਪੜਿਓ, ਕੋਈ ਰਸਨਾ ਮੰਝੀ ਨਾ ਰਹੇ। ਸਾਰੀ ਸੰਗਤ ਹਾਜ਼ਰੀ ਲਾਇਓ ਪਿਆਰ ਨਾਲ ਜੀ। ਜੁਗ ਜੁਗ ਭਗਤ ਪਿਆਰੇ, ਹਰਿ ਆਪ ਸਵਾਰੇ। ਪੜਿਓ ਜੁਗ ਜੁਗ ਭਗਤ ਪਿਆਰੇ, ਹਰਿ ਆਪ ਸਵਾਰੇ। ਪੜੋ ਜੁਗ ਜੁਗ ਭਗਤ ਪਿਆਰੇ, ਹਰਿ ਆਪ ਸਵਾਰੇ।
भगत प्यारे, जुग जुग भगत प्यारे, जुग जुग भगत प्यारे। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। जुग जुग भगत प्यारे, हर आप सवारे। पढ़ो। जुग जुग भगत प्यारे, हर आप सवारे। ਧੰਨ ਗੁਰੂ ਰਾਮਦਾਸ ਜੀ, गुरु रामदास जी। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ दीप सिंह जी। आप कराए करे आप जियो, आपे शब्द सवारे। आप कराए करे आप जियो, आपे शब्द सवारे। आपे सतगुर आप शब्द जियो, जुग जुग भगत प्यारे, जुग जुग भगत प्यारे। हर आप सवारे। जुग जुग भगत प्यारे, हर आप सवारे। आपे भगति लाए, आपे भगति लाए, आपे भगति लाए। आपे भगति लाए। ਧੰਨ ਗੁਰੂ ਰਾਮਦਾਸ ਜੀ, गुरु रामदास जी। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪੇ ਦਾਨਾ, ਆਪੇ ਪੀਨਾ, ਆਪੇ ਸੇਵ ਕਰਾਏ। आपे गुण दाता अवगुण काटे, हृदय नाम वसाए। नानक सद बलिहारी साचे बेटो, आपे करे कराए। जुग जुग भगत प्यारे, हर आप
जुग भगत प्यारे तन खंडे वालिया हरे आप सवारे जुग जुग भगत प्यारे हरे आप सवार तन तन बाबा दीप सिंह जी तन तन बाबा दीप सिंह जी तन तन बाबा तन तन बाबा तन तन बाबा दीप सिंह जी तन तन बाबा दीप सिंह जी हर जुग जुग भगत उपाया जुग जुग भगत उपाया पैज रखदा आया राम राजे पैज रखदा आया राम राजे हरनाखश दुष्ट हर मारिया हरनाखस दुष्ट हर मारिया प्रहलाद तराया प्रहलाद तराया अहंकारिया निंदका पिठ दे अहंकारिया निंदका पिठ दे नाम देओ मुख लाया वाहिगुरु 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 जन नानक ऐसा हर सेविया 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 अंत ले छड़ाया वाहिगुरु 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 जी जुग 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 भगत प्यारे हरे आप सवारे जुग जुग भगत प्यारे हरे आप सवारे तन तन बाबा दीप सिंह जी 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 संगत जी थोड़ा और जोर लाओ वाहिगुरु 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 और ऊंची वाहिगुरु 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 संगत दी आवाज आवे संगत दी आवाज वाहिगुरु 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 जुग जुग भगत प्यारे हरे आप सवारे बोलो जुग जुग भगत प्यारे हरे आप सवारे
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਇੱਕ ਵਾਰੀ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਜੁਗ ਜੁਗ ਭਗਤ ਪਿਆਰੇ, ਹਰ ਯੁੱਗ ਦੇ ਵਿੱਚ ਪਿਆਰਿਓ ਪਰਮੇਸ਼ਰ ਨੂੰ ਆਪਣੇ ਭਗਤ ਪਿਆਰੇ ਨੇ। ਕਿਉਂ ਪਿਆਰੇ? ਹਰ ਆਪ ਸਵਾਰੇ। ਦੁਨੀਆ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਬਣਦੀਆਂ ਕਿਤੇ ਨੇ, ਸਵਾਰੀਆਂ ਕਿਤੇ ਜਾਂਦੀਆਂ ਨੇ। ਮੈਂ ਕੇਵਲ ਇੱਕ ਟੂਕ ਮਾਤਰ ਇਸ਼ਾਰਾ ਜਿਹਾ ਦੇਣਾ ਹੈ। ਲੱਕੜ ਪੈਦਾ ਕਿੱਥੇ ਹੋ ਰਹੀ? ਜੰਗਲ ਦੇ ਵਿੱਚ। ਸਵਰ ਕਿਤੇ ਰਹੀ? ਉਸ ਤੋਂ ਬਾਅਦ ਸਾਡੇ ਘਰ ਦਾ ਸ਼ਿੰਗਾਰ ਬਣਦੀ ਏ, ਟੇਬਲ ਦੇ ਰੂਪ ਦੇ ਵਿੱਚ, ਕੁਰਸੀਆਂ ਦੇ ਰੂਪ 'ਚ, ਬੈੱਡ ਦੇ ਰੂਪ 'ਚ। ਅਸੀਂ ਡਾਇਰੈਕਟ ਲੱਕੜ ਲਿਆ ਕੇ ਆਪਣੇ ਘਰਾਂ 'ਚ ਤੇ ਨਹੀਂ ਨਾ ਲਾ ਲੈਂਦੇ। ਬਣੀ ਕਿਤੇ, ਸਵਰੀ ਕਿਤੇ, ਫਿਰ ਉਸ ਤੋਂ ਬਾਅਦ ਸਾਡੇ ਘਰਾਂ ਦਾ ਉਹ ਸ਼ਿੰਗਾਰ ਬਣੀ। ਸੋਨਾ ਪੈਦਾ ਖਾਨਾਂ ਦੇ ਵਿੱਚ ਹੋ ਰਿਹਾ, ਕਿੱਥੇ ਹੋ ਰਿਹਾ ਹੈ ਜੀ? ਅਸੀਂ ਡਾਇਰੈਕਟ ਖਾਨਾਂ ਤੋਂ ਲਿਆ ਕੇ ਸੋਨਾ ਆਪਣੇ ਘਰ 'ਚ ਥੋੜੀ ਰੱਖਦੇ ਹਾਂ। ਪੈਦਾ ਕਿਤੇ ਹੋ ਰਿਹਾ, ਸਵਰ ਕਿਤੇ ਰਿਹਾ, ਤੇ ਉਸ ਤੋਂ ਬਾਅਦ ਫਿਰ ਕਈਆਂ ਦੇ ਸ਼ਰੀਰਾਂ ਦਾ ਉਹ ਸ਼ਿੰਗਾਰ ਬਣਦਾ ਹੈ ਜੀ। ਕੱਪੜਾ ਕਪਾਹ ਤੋਂ ਪੈਦਾ ਹੋਇਆ। ਹੁਣ ਕਪਾਹ ਅਸੀਂ ਸਿੱਧੀ ਥੋੜੀ ਘਰਾਂ 'ਚ ਲਿਆਂਦੇ ਹਾਂ। ਪੈਦਾ ਕਿਤੇ ਹੋਇਆ, ਉਹ ਕੱਪੜਾ ਪਿਆਰਿਓ ਉਸ ਤੋਂ ਬਾਅਦ ਸਵਰਿਆ ਕਿਤੇ, ਸਵਰਨ ਤੋਂ ਬਾਅਦ ਸਾਡੇ ਤਨ ਢੱਕਣ ਦੇ ਕੰਮ ਆਇਆ। ਜਿੰਨੀਆਂ ਵੀ ਦੁਨੀਆ ਦੀਆਂ ਚੀਜ਼ਾਂ ਨੇ ਉਹ ਬਣਦੀਆਂ ਕਿਤੇ, ਪੈਦਾ ਕਿਤੇ ਹੁੰਦੀਆਂ, ਸਵਰਦੀਆਂ ਕਿਤੇ ਨੇ। ਪਰ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਖ, ਬਾਬਾ ਦੀਪ ਸਿੰਘ ਸਾਹਿਬ ਵਰਗੇ ਬ੍ਰਹਮ ਗਿਆਨੀ, ਬਾਬਾ ਦੀਪ ਸਿੰਘ ਵਰਗੇ ਸਿਰਲੱਥ ਯੋਧੇ, ਇਹੋ ਜੇ ਨਾਮ ਜਪਣ ਵਾਲੇ ਪਿਆਰਿਓ ਗੁਰੂ ਰਾਮਦਾਸ ਕਲਗੀਧਰ ਪਿਤਾ ਜੀ ਦੇ ਹੁਕਮ ਦੇ ਨਾਲ ਕੀ ਧਰਤੀ ਤੇ ਆਉਂਦੇ ਨੇ। ਉਹਨਾਂ ਨੂੰ ਆਪ ਹੀ ਗੁਰੂ ਰਾਮਦਾਸ ਸਵਾਰਦੇ ਨੇ ਤੇ ਆਪ ਹੀ ਉਹਨਾਂ ਦੇ ਕੋਲੋਂ ਭਗਤੀ ਕਰਵਾਉਂਦੇ, ਤੇ ਭਗਤੀ ਕਰਵਾ ਕੇ ਸ਼ਹੀਦੀ ਕਰਨ ਦੀ ਪ੍ਰੇਰਣਾ ਵੀ ਆਪ ਹੀ ਉਹਨਾਂ ਦੇ ਹਿਰਦੇ ਤੇ ਪਾਉਂਦੇ ਨੇ। ਹੈ ਜੀ। ਸਤਿ ਸ੍ਰੀ ਅਕਾਲ। ਹਰ ਆਪ ਸਵਾਰੇ, ਆਪ ਸਵਾਰਦੇ ਨੇ। ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਖਾਂ ਨੂੰ ਗੁਰੂ ਪਿਤਾ ਜੀ ਆਪ ਸਵਾਰਦੇ ਨੇ। ਹੈ ਜੀ। ਤੇ ਆਪ ਹੀ ਸਾਰੀਆਂ ਬਖਸ਼ਿਸ਼ਾਂ ਦਿੰਦੇ ਨੇ। ਹੁਣ ਜਦੋਂ ਭਾਈ ਮਨੀ ਸਿੰਘ ਜੀ ਨੇ ਮੰਗਿਆ ਸੀ, ਜਦੋਂ ਮਹਾਰਾਜ ਜੀਆਂ ਨੇ ਗੁਰਬਾਣੀ ਦੀ ਸੰਥਿਆ ਕਰਵਾਈ, ਅਰਥ ਬੋਧ ਮਹਾਰਾਜ ਜੀਆਂ ਦੇ ਕੋਲੋਂ ਸਰਵਣ ਕੀਤੇ ਗੁਰੂ ਦੀ ਬਾਣੀ ਦੇ, ਤੇ ਭਾਈ ਮਨੀ ਸਿੰਘ ਜੀ ਨੇ ਕਿਹਾ ਸੀ ਨਾ ਮਹਾਰਾਜ ਸਿੱਖੀ ਨਿਭ ਜਾਵੇ, ਇਹ ਸਿੱਖੀ ਨਿਭ ਜਾਵੇ। ਤੇ ਮਹਾਰਾਜ ਨੇ ਬਚਨ ਕੀ ਕੀਤਾ ਸੀ? ਮਨੀ ਸਿੰਘ ਜੀ ਬੰਦ ਭਾਵੇਂ ਕੱਟਿਆ ਜਾਏਗਾ ਪਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇਗੀ, ਉਹ ਨਹੀਂ ਕੱਟੀ ਜਾਏਗੀ। ਸਿੱਖੀ ਸਦਕ ਤੁਹਾਡਾ ਨਿਭੇਗਾ। ਤੇ ਖੰਡੇ ਵਾਲੇ ਬਾਬਾ ਜੀ ਨੇ ਵੀ ਮੰਗਿਆ ਸੀ ਨਾ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ। ਹਰ ਆਪ ਸਵਾਰੇ, ਆਪ ਸਵਾਰੇ, ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਸਿੱਖੀ ਵੀ ਅਖੀਰਲੇ ਸਾਹ ਤੱਕ ਨਿਭ ਜਾਵੇ, ਮੇਰੀ ਸਿੱਖੀ ਵੀ ਨਿਭੇ। ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਈਂ ਨੇ ਬਚਨ ਕੀ ਕੀਤਾ ਸੀ? ਦੀਪ ਸਿੰਘ ਉਹ ਸਿਰ ਭਾਵੇਂ ਤੇਰਾ ਲੱਥ ਜਾਏਗਾ, ਸਿਰ ਲੱਥ ਜਾਏਗਾ, ਪਰ ਤਾਂ ਵੀ ਤੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਹੀ ਨਿਭੇਗੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਹਰ ਆਪ ਸਵਾਰੇ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਧੰਨ ਬਾਬਾ ਦੀਪ ਸਿੰਘ। ਉਹ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਵਡਿਆਈ ਗੁਰੂ ਦੀ ਬਾਣੀ ਕਰ ਰਹੀ ਹੈ, ਐਸੇ ਮਹਾਂਪੁਰਖਾਂ ਦੀ। ਆਓ ਬੜੇ ਪਿਆਰ 'ਚ ਦੂਸਰਾ ਸ਼ਬਦ ਸਾਰੀ ਸੰਗਤ ਹਾਜ਼ਰੀ ਲਾਇਓ ਪਿਆਰ ਨਾਲ। ਇਹ ਗੁਰੂ ਬਾਬਾ ਨਾਨਕ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 722 ਨੰਬਰ ਅੰਗ ਦੇ ਉੱਤੇ ਦਰਜ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ, ਤਿੰਨਾਂ ਕੇ ਲੈਣ ਜੋ ਤੇਰਾ ਨਾਮ। ਬੜੇ ਪਿਆਰ 'ਚ ਹਾਜ਼ਰੀ ਲਾਇਓ, ਕੋਈ ਰਸਨਾ ਮਾਂਝੀ ਨਾ ਰਹੇ। ਕੁਰਬਾਨੇ ਹਉ ਕੁਰਬਾਨੇ ਜਾਉ,
जो तिना के लैण जो तेरा नाम कुर्बाने हाँ कुर्बाने जाऊं कुर्बाने हाँ कुर्बाने हाँ कुर्बाने जाऊं तिना के लैण जो तेरा नाम कुर्बाने हाँ कुर्बाने जाऊं कुर्बाने हाँ कुर्बाने जाऊं। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖਾਂ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਲੀਤੜਾ ਲੱਭ ਰੰਗਾਏ ਪੜੋ ਇਹੋ ਤਨ ਮਾਇਆ ਪਾਇਆ ਪਿਆਰੇ ਮੀਤੜਾ ਲੱਭ ਰੰਗਾਏ ਮੀਤੜਾ ਲੱਭ ਰੰਗਾਏ ਓ ਮੇਰੇ ਕੰਤੇ ਨ ਪਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਕੁਰਬਾਨੇ ਹਾਂ ਕੁਰਬਾਨੇ ਜਾऊं ਪੜੋ ਕੁਰਬਾਨੇ ਹਾਂ ਕੁਰਬਾਨੇ ਜਾऊं। ਖੰਡੇ ਵਾਲੇ ਬਾਬੇ ਦੇ ਪਿਆਰ ਵਿੱਚ ਆਖੋ ਧੰਨ ਬਾਬਾ ਦੀਪ ਸਿੰਘ ਜੀ ਗੱਜ ਕੇ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ ਵਾਹ ਵਾਹ। हाँ कुर्बाने जाऊं मेरे माना हाँ कुर्बाने जाऊं हाँ कुर्बाने जाऊं। हाँ कुर्बाने जाऊं तिना के लैण जो तेरा नाम लैण जो तेरा नाम लैण जो तेरा नाम तिना के
ऐसा रंग ना डीठ, ऐसा रंग ना डीठ। पढ़े हो सारे। जिनके चोले रतड़े प्यारे, अंत तिना के पास, अंत तिना के पास। तोड़े तिना की जी मिले जी कहो, नानक की अरदास। कुर्बाने हाँ कुर्बाने जाओ, कुर्बाने हाँ कुर्बाने जाओ। ਧੰਨ ਗੁਰੂ ਰਾਮਦਾਸ ਜੀ, गुरु रामदास जी ਪਿਆਰ ਨਾਲ ਲਖਨ ਜੀ, ਧੰਨ ਬਾਬਾ दीप सिंह जी ਪੜਿਓ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਆਪੇ ਨਦਰ ਕਰੇ। बोलो आपे साजे आपे रंगे, आपे नदर करे, आपे नदर करे। नानक कामण कंते पावे, आपे हीरावे। कुर्बाने हाँ कुर्बाने जाओ, कुर्बाने हाँ कुर्बाने हाँ कुर्बाने जाओ। तिना के लेन जाओ तेरा नाम, कुर्बाने हाँ कुर्बाने जाओ, कुर्बाने हाँ कुर्बाने जाओ, हाँ कुर्बाने जाओ, हाँ कुर्बाने जाओ। बोले सोनिहाल सत श्री अकाल। ਧੰਨ ਗੁਰੂ सत श्री अकाल। ਧੰਨ ਗੁਰੂ ਰਾਮਦਾਸ ਜੀ, धन गुरु रामदास जी ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ। दीप सिंह जी ਤਕਰੀਬਨ ਆਪਣੇ ਕੋਲ 10-12 ਮਿੰਟ ਦਾ ਸਮਾਂ ਰਹਿ ਗਿਆ ਤੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਇੱਕ ਮੈਂ ਬੇਨਤੀ ਕਰਨੀ।
ਇੱਕ ਵਾਰੀ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ। ਦੀਪ ਸਿੰਘ ਜੀ। ਇਹ ਜਿਹੜਾ ਥੋੜਾ ਬਹੁਤ ਸ਼ੋਰ ਵੀ ਹੋ ਰਿਹਾ ਨਾ, ਇਹ ਬਾਬਾ ਦੀਪ ਸਿੰਘ ਜੀ ਦੇ ਪਿਆਰ ਦਾ ਹੀ ਹੋ ਰਿਹਾ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਪ੍ਰਬੰਧਕ ਕਰਨ ਕੀ ਕਿੱਡੀ ਵੱਡੀ ਇਹ ਜਗ੍ਹਾ ਹੈ, ਪਰ ਬਾਬੇ ਖੰਡੇ ਵਾਲੇ ਦੇ ਪਿਆਰ ਦੇ ਵਿੱਚ ਹਰ ਜਗ੍ਹਾ ਹੀ ਛੋਟੀ ਪੈ ਜਾਂਦੀ ਹੈ। ਸਤਿ ਸ੍ਰੀ ਅਕਾਲ। ਕਿੰਨਾ ਸੁਚੱਜਾ ਪ੍ਰਬੰਧ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ, ਸ਼ਹੀਦਾਂ ਸਾਹਿਬ ਦੇ ਮੈਨੇਜਰ ਸਾਹਿਬ, ਕਿੱਡੀ ਇਹ ਕਮੇਟੀ, ਜਿੰਨੇ ਵੀ ਇਹ ਰੰਗੇ ਹੋਏ ਗੁਰਮੁਖ ਪਿਆਰੇ ਨੇ, ਕੜਾ ਪ੍ਰਸ਼ਾਦ ਸੇਵਕ ਜਿੱਥੇ ਦੇ ਗੁਰਮੁਖ ਪਿਆਰੇ, ਕਿੱਡਾ ਪ੍ਰਬੰਧ, ਪਰ ਸੰਗਤ ਦੇ ਪਿਆਰ ਦੇ ਵਿੱਚ ਹਰ ਪ੍ਰਬੰਧ ਛੋਟਾ ਪੈ ਜਾਂਦਾ ਹੈ। ਬਸ ਅਰਦਾਸ ਕਰਿਆ ਕਰੋ ਸ਼ਹੀਦਾਂ ਦੇ ਅਸਥਾਨਾਂ ਦੇ ਉੱਤੇ ਇਹ ਦਿਨੋਂ ਦਿਨ ਰੌਣਕਾਂ ਵੱਧਦੀਆਂ ਹੀ ਰਹਿਣ। ਆਖੋ ਧੰਨ ਬਾਬਾ ਦੀਪ ਸਿੰਘ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੁਣਿਓ। ਆਮ ਬੰਦੇ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਜਨਮ ਤੋਂ। ਬੱਚੇ ਦਾ ਜਨਮ ਹੋਇਆ, ਫਿਰ ਜਵਾਨੀ ਆਈ, ਬਚਪਨੇ ਤੋਂ ਬਾਅਦ ਜਵਾਨੀ ਆਈ, ਜੀਵਨ ਜੀਵਿਆ, ਅਖੀਰ ਹੋ ਗਈ ਮੌਤ। ਮੈਂ ਬਿਲਕੁਲ ਸੰਖੇਪ 'ਚ ਬੋਲਣਾ ਹੈ, ਮੇਰਾ ਸੁਭਾਅ ਨਹੀਂ ਸਮੇਂ ਤੋਂ 1 ਮਿੰਟ ਵੀ ਤਾਂ ਜਾਣਦਾ। ਸੁਣਿਓ ਧਿਆਨ ਨਾਲ। ਆਮ ਬੰਦੇ ਦੀ ਜ਼ਿੰਦਗੀ ਸ਼ੁਰੂ ਹੋਈ ਜਨਮ ਤੋਂ, ਉਸ ਤੋਂ ਬਾਅਦ ਫਿਰ ਬਚਪਨਾ ਆਇਆ, ਬਚਪਨ ਤੋਂ ਬਾਅਦ ਜਵਾਨੀ ਆਈ, ਬੁਢੇਪਾ ਆਇਆ, ਮੌਤ ਤੇ ਖਤਮ। ਪਰ ਜਿਨ੍ਹਾਂ ਦੇ ਅਸੀਂ ਅਸਥਾਨ ਤੇ ਬੈਠੇ ਆ, ਜਾਂ ਜਿਹੜੇ ਵੀ ਰੰਗ ਰਤੜੇ ਗੁਰੂ ਦੇ ਪਿਆਰੇ ਨੇ, ਸ਼ਹੀਦ ਸਿੰਘ ਨੇ, ਆਮ ਬੰਦੇ ਦੀ ਜ਼ਿੰਦਗੀ ਸ਼ੁਰੂ ਹੁੰਦੀ ਏ ਜਨਮ ਤੋਂ, ਖਤਮ ਹੁੰਦੀ ਏ ਮੌਤ ਤੋਂ। ਪਰ ਬਾਬਾ ਦੀਪ ਸਿੰਘ ਵਰਗੇ ਗੁਰਮੁਖ ਪਿਆਰਿਆਂ ਦੀ ਜ਼ਿੰਦਗੀ ਹੀ ਮੌਤ ਤੋਂ ਸ਼ੁਰੂ ਹੁੰਦੀ ਏ। ਸਤਿ ਸ੍ਰੀ ਮੌਤ ਤੋਂ ਜਿਹੜੇ ਵੀ ਰੰਗ ਰਤੜੇ ਨੇ, ਉਹਨਾਂ ਦੀ ਜ਼ਿੰਦਗੀ ਹੀ, ਜੀਵਨ ਹੀ ਮੌਤ ਤੋਂ ਸ਼ੁਰੂ ਹੋਇਆ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹਾਂਜੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ। ਜੀਵਨ ਹੀ ਮੌਤ ਤੋਂ ਸ਼ੁਰੂ ਹੁੰਦਾ ਹੈ। ਮੈਂ ਇੱਕ ਗੱਲ ਕਰਨ ਲੱਗਾ, ਭਾਈ ਕਾਨ ਸਿੰਘ ਨਾਭਾ ਜੀ ਨੇ ਬੜੀਆਂ ਪਿਆਰੀਆਂ ਉਹ ਬਾਤਾਂ ਲਿਖੀਆਂ ਨੇ। ਬਾਬਾ ਦੀਪ ਸਿੰਘ ਜੀ ਦੇ ਦੋਵੇਂ ਰੂਪ ਬਿਆਨ ਕੀਤੇ, ਸੰਤ ਵਾਲਾ ਵੀ, ਸਿਪਾਹੀ ਵਾਲਾ ਵੀ। ਸੁਣਿਓ ਧਿਆਨ ਨਾਲ। ਕਹਿੰਦੇ ਲੈ ਕਰ ਦੋ ਤਾਰਾ, ਗਾਵੇ ਸੰਗਤ ਮੈਂ ਵਾਰ ਆਸਾ। ਕਹਿੰਦੇ ਬਾਬਾ ਦੀਪ ਸਿੰਘ ਜੀ ਨਾ ਅੰਮ੍ਰਿਤ ਵੇਲੇ 2 ਤਾਰਾ ਸਾਜ ਲੈ ਕੇ ਨਾ ਸੰਗਤ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਗਾਉਂਦੇ ਵੀ ਨੇ। ਭਾਈ ਕਾਨ ਸਿੰਘ ਜੀ ਨਾਭਾ ਲਿਖ ਰਹੇ, ਬਾਬਾ ਦੀਪ ਸਿੰਘ ਜੀ ਕੀਰਤਨ ਵੀ ਕਰਦੇ ਨੇ। ਸੁਣਿਓ ਧਿਆਨ ਨਾਲ। ਕਹਿੰਦੇ ਲੈ ਕਰ 2 ਤਾਰਾ, ਗਾਵੇ ਸੰਗਤ ਮੈਂ ਵਾਰ ਆਸਾ, ਪਕੜ 2 ਧਾਰਾ, ਵਾਹੇ ਸ਼ਤਰੂ ਸਿਰ ਆਰਾ ਹੈ। ਕਹਿੰਦੇ ਜਦੋਂ ਸਮਾਂ ਆਇਆ, ਹਰਮੰਦਰ ਸਾਹਿਬ ਦੀ ਬੇਦਬੀ ਹੋਈ, ਹੁਣ 2 ਤਾਰਾ ਜਿਹੜਾ ਸਾਜ ਹੈ ਨਾ, ਉਹਨੂੰ ਰੱਖ ਦਿੱਤਾ ਹੈ, ਮਾਲਾ ਨੂੰ ਰੱਖ ਦਿੱਤਾ ਹੈ। ਹਾਂਜੀ, ਹੁਣ ਬਾਬਾ ਖੰਡੇ ਵਾਲਾ ਜਿਸ ਹੱਥ ਦੇ ਵਿੱਚ 2 ਤਾਰਾ ਸਾਜ ਫੜਦਾ, ਉਸੇ ਹੱਥ ਦੇ ਵਿੱਚ ਹੁਣ 2 ਧਾਰਾ ਖੰਡਾ ਫੜ ਲਿਆ, 2 ਧਾਰਾ ਸ਼ਸਤਰ ਫੜ ਲਿਆ, ਤੇ ਦੁਸ਼ਮਣਾਂ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਕਹਿੰਦੇ ਲੈ ਕਰ 2 ਤਾਰਾ, ਗਾਵੇ ਸੰਗਤ ਮੈਂ ਵਾਰ ਆਸਾ, ਪਕੜ 2 ਧਾਰਾ, ਵਾਹੇ ਸ਼ਤਰੂ ਸਿਰ ਆਰਾ ਕਹਿ। ਲੈ ਕਰ ਕੜਛਾ ਵਰਤਾਵੇ, ਸੰਗਤ ਮੈਂ ਨਿਤ ਦੇਗ। ਹੁਣ ਕੜਛਾ ਹੱਥ 'ਚ ਫੜ ਕੇ ਬਾਬਾ ਦੀਪ ਸਿੰਘ ਜੀ ਦੇਗ ਵਰਤਾਉਣ ਦੀ ਵੀ ਸੇਵਾ ਕਰਦੇ ਨੇ, ਲੰਗਰ ਵਰਤਾਉਣ ਦੀ ਵੀ ਸੇਵਾ ਕਰਦੇ ਨੇ। ਲੈ ਕਰ ਕੜਛਾ ਵਰਤਾਵੇ ਸੰਗਤ ਮੈਂ, ਅਟੁੱਟ ਦੇਗ ਕਠਣ ਕੋ ਦੰਡ ਬਾਣ, ਦੇਵ ਕਰੇ ਪਾਰਾ ਕਹਿ। ਹੁਣ ਸੁਣਿਓ, ਇਹ ਜਿੰਨੇ ਬੈਠੇ ਹੋ, ਕਿਸੇ ਪਿਆਰ ਵਾਲੇ ਨੇ ਬੜੀਆਂ ਇਹ ਪਿਆਰੀਆਂ ਲਾਈਨਾਂ ਲਿਖੀਆਂ, ਮੈਨੂੰ ਮਾਣ ਆਇਆ, ਮਾਣ ਗੱਲ। ਬਾਬਾ ਦੀਪ ਸਿੰਘ ਜੀ ਲੰਗਰ ਵਰਤਾਉਣ ਦੀ ਸੇਵਾ ਵੀ, ਦੇਗ ਵਰਤਾਉਣ ਦੀ ਵੀ ਸੇਵਾ। ਕਿਸੇ ਪਿਆਰ ਵਾਲੇ ਨੇ ਲਿਖਿਆ, ਕਹਿੰਦੇ ਦੁਨੀਆ ਵਿੱਚ ਕਿਤੇ ਜੇ ਕਾਲ ਪੈ ਜੇ, ਸੁਣਿਓ ਮਾਣ ਆਏਗਾ ਤੁਹਾਨੂੰ। ਕਹਿੰਦੇ ਦੁਨੀਆ ਵਿੱਚ ਜੇ ਕਿਤੇ ਕਾਲ ਪੈ ਜੇ, ਕੇਸਾਂ ਵਾਲੇ ਹੀ ਦੇਗ ਚਲਾਉਂਦੇ ਨੇ। ਕੇਸਾਂ ਵਾਲੇ ਹੀ ਨੇ ਉਦੋਂ ਲੰਗਰ ਲਾਉਂਦੇ ਨੇ, ਦੂਜੇ ਦੇ ਪਿੱਛੇ ਹਟ ਜਾਂਦੇ। ਕਰੋਨਾ ਕਾਲ 'ਚ ਵੀ ਤੁਸੀਂ ਵੇਖਿਆ, ਸਾਰੇ ਮੌਤ ਦੇ ਡਰ ਤੋਂ ਪਿੱਛੇ ਹਟ ਗਏ,
ਪਰ ਸਿੱਖਾਂ ਨੇ ਪਿਆਰਿਓ ਕਰੋਨਾ ਦੇ ਵਿੱਚ ਵੀ ਪਰਵਾਹ ਨਹੀਂ ਕੀਤੀ। ਬਾਰਡਰਾਂ ਤੇ ਜਾ ਕੇ ਜਿੱਥੇ ਮੌਤ ਦਾ ਡਰ ਹੈ, ਮੌਤ ਦੀ ਵੀ ਪਰਵਾਹ ਨਹੀਂ ਕੀਤੀ, ਉੱਥੇ ਜਾ ਕੇ ਵੀ ਲੰਗਰ ਲਾਏ ਨੇ। ਸੁਣਿਓ ਧਿਆਨ ਨਾਲ, ਕਹਿੰਦੇ ਦੁਨੀਆ ਵਿੱਚ ਜੇ ਕਿਤੇ ਕਾਲ ਪੈ ਜੇ ਕੇਸਾਂ ਵਾਲੇ ਹੀ ਦੇਗ ਚਲਾਉਂਦੇ ਨੇ। ਤੇ ਅਗਲੀ ਗੱਲ ਮਾਣ ਵਾਲੀ ਤੇ ਭਰਵਾਂ ਜਕਾਰਾ ਆਵੇ ਤੁਹਾਡੇ ਵੱਲੋਂ ਸੁਣਨ ਤੋਂ ਬਾਅਦ, ਕਹਿੰਦੇ ਦੁਨੀਆ ਵਿੱਚ ਜੇ ਕਿਤੇ ਕਾਲ ਪੈ ਜੇ ਕੇਸਾਂ ਵਾਲੇ ਹੀ ਦੇਗ ਚਲਾਉਂਦੇ ਨੇ। ਦੇਸ਼ ਕੌਮ ਜਾਂ ਪੰਥ ਦੇ ਉੱਤੇ ਕੋਈ ਭੀੜ ਪੈ ਜੇ ਕੇਸਾਂ ਵਾਲੇ ਹੀ ਦੇਗਾਂ ਵਾਉਂਦੇ ਨੇ। ਸਤਿ ਸ੍ਰੀ ਅਕਾਲ। ਕੇਸਾਂ ਵਾਲੇ ਹੀ ਉਸ ਵੇਲੇ ਦੇਗਾਂ ਵੀ ਵਾਉਂਦੇ ਨੇ, ਦੇਗ ਵੀ ਚਲਾਉਂਦੇ ਨੇ, ਦੇਗ ਵੀ ਵਾਉਂਦੇ ਨੇ। ਆਖੋ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਤੇ ਅਗਲੀ ਗੱਲ ਸੁਣ ਕੇ ਤੁਹਾਨੂੰ ਹੋਰ ਮਾਣ ਆਏਗਾ। ਉਹ ਬਾਬਾ ਦੀਪ ਸਿੰਘ ਜੀ ਕਥਾ ਵੀ ਕਰਦੇ ਨੇ, ਤੇ ਕਥਾ ਇਹੋ ਜੀ ਨਹੀਂ ਜਿਹੜੀ ਕਥਾ ਕਿਸੇ ਦੇ ਜੁੜੇ ਹੋਏ ਜੀਵਨ ਨੂੰ ਵੀ ਤੋੜ ਕੇ ਰੱਖ ਦੇਵੇ। ਨਹੀਂ 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 ਨਹੀਂ, ਕਥਾ ਇਹੋ ਜੀ ਕਰਦੇ ਨੇ ਪ੍ਰੇਮ ਬੈਰਾਗ ਔਰ ਬਾਣੀ ਕੀ ਸੁਣਾਵੇ ਕਥਾ। ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦੀ ਕਥਾ ਸੁਣਦਾ, ਬਚਨ ਸੁਣਦਾ, ਉਹਦੇ ਹਿਰਦੇ ਨੂੰ ਠੰਡ ਪੈਂਦੀ। ਜਿਹੜਾ ਕੋਈ ਟੁੱਟਿਆ ਉਹ ਵੀ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪ੍ਰੇਮ ਬੈਰਾਗ ਔਰ ਬਾਣੀ ਕੀ ਸੁਣਾਵੇ ਕਥਾ, ਚੜ ਕੇ ਤਰੰਗ ਫਿਰ ਜੰਗ ਲਲਕਾਰਾ ਹੈ। ਤੇ ਫਿਰ ਬਾਬਾ ਖੰਡੇ ਵਾਲਾ ਦੇਖੋ, ਮੈਂ ਕਈ ਵਾਰੀ ਹੈਰਾਨ ਹੁੰਨਾ, ਵਾਹ ਖੰਡੇ ਵਾਲਿਆ, ਅੱਜ ਤੇਰੇ ਦਰ ਦੇ ਉੱਤੇ ਜੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਝੋਲੀਆਂ ਭਰਦੀਆਂ ਨੇ, ਉਹਦਾ ਵੱਡਾ ਕਾਰਨ ਹੈ। ਕੀ ਵੱਡਾ ਕਾਰਨ? ਉਹ ਗੁਰੂ ਰਾਮਦਾਸ ਨਾਲ ਤੁਸੀਂ ਇਹੋ ਜਿਹਾ ਇਸ਼ਕ ਕੀਤਾ, ਇਹੋ ਜਿਹਾ ਇਸ਼ਕ ਕੀਤਾ। ਉਹ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਕੋਈ ਕੜਾਹ ਪ੍ਰਸ਼ਾਦੀ ਦੇਗ ਭੇਟਾ ਚੜਾਉਂਦਾ ਹੈ, ਗੁਰੂ ਰਾਮਦਾਸ ਦੇ ਦਰ ਦੇ ਉੱਤੇ ਕੋਈ ਰੁਮਾਲੇ ਭੇਟਾ ਚੜਾਉਂਦਾ ਹੈ, ਉਹ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਕੋਈ ਮਾਇਆ ਭੇਟਾ ਚੜਾਉਂਦਾ ਹੈ। ਉਹ ਪਰ ਧੰਨ ਖੰਡੇ ਵਾਲਿਆ, ਧੰਨੇ ਤੂੰ, ਧੰਨੇ ਤੇਰੀਆਂ ਕਮਾਈਆਂ। ਉਹ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਤੂੰ ਆਪਣਾ ਸੀਸ ਹੀ ਭੇਟਾ ਚੜਾ ਦਿੱਤਾ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ। ਅੱਜ ਐਵੇਂ ਨਹੀਂ ਜੈ ਜੈਕਾਰਾਂ, ਅੱਜ ਐਵੇਂ ਨਹੀਂ ਜੈ ਜੈਕਾਰਾਂ। ਗੁਰੂ ਰਾਮਦਾਸ ਦੇ ਨਾਲ ਇਹੋ ਜਿਹਾ ਇਸ਼ਕ ਕੀਤਾ ਕਿ ਪ੍ਰੇਮ ਦੇ ਵਿੱਚ ਆਪਣਾ ਸੀਸ ਹੀ ਭੇਟਾ ਕਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਤੇ ਮੇਰੀ ਅਖੀਰ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਜੀ, ਮੈਂ ਹੱਥ ਜੋੜੇ ਨੇ, ਤੁਸੀਂ ਵੱਡੇ ਹੋ ਸਾਰੇ, ਇਹ ਚੀਜ਼ ਭੁੱਲਣੀ ਨਹੀਂ। ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਨਾਲ ਅੰਦਰੋਂ ਇਸ਼ਕ ਕੀਤਾ। ਬਾਬਾ ਦੀਪ ਸਿੰਘ ਦੇ ਚੁਪਹਿਰੇ ਵੀ ਅਸੀਂ ਕਦੀ ਨਹੀਂ ਛੱਡਣੇ। ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਾਣਾ ਵੀ ਅਸੀਂ ਕਦੀ ਨਹੀਂ ਛੱਡਣਾ। ਅਸੀਂ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਵੀ ਜਾ ਕੇ ਉੱਥੋਂ ਵੀ ਖੁਸ਼ੀਆਂ ਲੈਣੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰੀ ਪੰਕਤੀਆਂ ਦੁਹਰਾਓ, ਉਸ ਤੋਂ ਬਾਅਦ ਮੈਂ ਕੀਰਤਨ ਦੀ ਸਮਾਪਤੀ ਕਰਾਂਗਾ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ, ਬਾਬਾ ਆਨੰਦ ਸਿੰਘ ਜੀ, ਸਾਰੇ ਮਹਾਂਪੁਰਖਾਂ ਦਾ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਬਹਿ ਕੇ ਤੁਸੀਂ ਅਸੀਸਾਂ ਦਿੱਤੀਆਂ, ਸਭ ਦਾ ਸ਼ੁਕਰਾਨਾ। ਤੁਹਾਡੇ ਸਦਕਾ ਮੈਂ ਗਰੀਬ ਦੇ ਉੱਤੇ ਵੀ ਕਿਰਪਾ ਵਰਤੇ। ਅਸੀਸਾਂ ਦਿਆ ਕਰੋ, ਜਿਹੜੇ ਵੀ ਸਮੇਂ ਤੁਸੀਂ ਜੁੜ ਸਕੋ, ਅਸੀਸ ਜ਼ਰੂਰ ਦਿਆ ਕਰੋ, ਪ੍ਰੋਗਰਾਮ ਵੇਖਿਆ ਕਰੋ। ਗੁਰੂ ਮਿਹਰ ਕਰੇ। ਆਓ ਪੜੋ ਪੰਕਤੀਆਂ, ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ। ਕੁਰਬਾਨੇ ਹਾਂ ਕੁਰਬਾਨੇ ਜਾਉ, ਕੁਰਬਾਨੇ ਹਾਂ ਕੁਰਬਾਨੇ ਜਾਉ, ਹਾਂ ਕੁਰਬਾਨੇ ਜਾਉ ਤਿਨਾ ਕੁਰਬਾਨੇ ਹਾਂ ਕੁਰਬਾਨੇ
ਗੱਜ ਕੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਕਮਲਾਂ ਨੂੰ ਪਾਵੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਇਤਨੀ ਕੁ ਸੇਵਾ ਪ੍ਰਵਾਨ ਕਰਿਓ। ਜੋ ਭੁੱਲਾਂ ਚੁੱਕਾਂ ਹੋਈਆਂ ਇਹ ਭੁੱਲਾਂ ਮੇਰੀਆਂ ਬਖਸ਼ ਦੇਣੀਆਂ। ਪਿਆਰ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ
ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।